तमिलनाडु जिहड़ा कि अपने आप नूं ड्रैविडन सिविलाइजेशनस दे फादर ने और ज़ाहिर है उन्हां दी सिविलाइजेशन है कि भी उन्हां नूं ये नज़र आंदा भी अल्टीमेटली ये जिहड़ियां हिंदी स्टेट्स ने हिंदू बेल्ट है ये सानूं हड़पना चाहुंदे ने ਸਾਡੇ ਕਲਚਰ ਨੂੰ ਸਾਡੀ ਤਹਿਜ਼ੀਬ ਨੂੰ ਸਾਡੀ ਬੋਲੀ ਨੂੰ ਔਰ ਹੌਲੀ ਹੌਲੀ ਉਹਨਾਂ ਨੇ ਦੇਖਿਆ ਵੀ ਹੁਣ ਐਜੂਕੇਸ਼ਨ ਅਦਰਵਾਈਜ਼ ਦਾ ਸਟੇਟ ਸਬਜੈਕਟ ਹੈ ਲੇਕਿਨ ਜੇ ਤੁਸੀਂ ਕੋਈ ਸੈਂਟਰਲ ਸਕੀਮ ਲਿਆਂਦੇ ਹੋ ਕਿ ਜੇ ਅਸੀਂ ਇੰਨੀ ਫੰਡਿੰਗ ਦੇਵਾਂਗੇ ਇੰਨੇ ਸੈਂਟਰਲ ਉਹਦੇ ਹੀ ਤੁਸੀਂ ਹਿੰਦੀ ਵਾਰਡ ਦਿਓ 3 ਲੈਂਗੁਏਜ ਫਾਰਮੂਲੇ ਦੇ ਥੱਲੇ बीजेपी ਨੂੰ ਇੱਕ ਵੀ ਸੀਟ ਨਹੀਂ ਮਿਲੀ ਹੈ ਸਾਰੇ ਤਮਿਲਨਾਡੂ ਲੇਕਿਨ ਉਹਨਾਂ ਨੇ ਅਗੇਨ ਜਿਹੜੀ ਨਵੀਂ ਗਵਰਨਮੈਂਟ ਬਣੀ ਨਾਲ ਦੀ ਨਾਲ ਸੈਂਟਰ ਨੇ ਐਡਵਾਈਜ਼ਰੀ ਭੇਜੀ ਕਿ ਜੀ ਇਹ ਜਿਹੜਾ ਤੁਸੀਂ ਜਿਹੜਾ ਇਹ ਸਕੀਮ ਹੈ ਸੈਂਟਰ ਦੀ ਜਿਹਦੇ ਥੱਲੇ ਅਸੀਂ ਗ੍ਰਾਂਟ ਦੇਣੀ ਹੈ ਸਕੂਲਾਂ ਨੂੰ ਉਹਦੇ 'ਚ ਹਿੰਦੀ ਲਾਗੂ ਕਰੋ उन्होंने ये कहा कि जी ये जी प्रधानमंत्री स्कूल्स फॉर राइजिंग इंडिया स्कीम के थले जिहड़ा असीं जिहड़ा इहदे च कोई हिंदी नूं नहीं वाड़न देंगे अवर गवर्नमेंट वुड नॉट अलाउ ए 3 लैंग्वेज फार्मूला टू बी फॉलोड इन स्कूल्स ਤੁਸੀਂ ਪੰਜਾਬ 'ਚ ਦੇਖੋ ਆ ਇੱਕ ਹਫ਼ਤਾ ਪਹਿਲਾਂ ਹੀ ਖਬਰ ਸੀ ਕਿ ਜੀ ਜਿਹੜੇ ਪੰਜਾਬ ਦੇ ਮਿਲਟਰੀ ਸਕੂਲ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜੀ ਪੰਜਾਬੀ ਆਪਸ਼ਨ ਨਹੀਂ ਦਿੱਤੀ ਜਾ ਰਹੀ ਪੰਜਾਬੀ ਜ਼ੁਬਾਨ ਦੀ ਸੰਸਕ੍ਰਿਤ ਹੁਣ ਤੁਸੀਂ ਦੇਖੋਗੇ ਕਿ ਤਮਿਲ ਵਾਲਿਆਂ ਨੂੰ ਤੇਲਗੂ ਵਾਲਿਆਂ ਨੂੰ ਕੰਨੜ ਕਨਾਡਾ ਦੀ ਕਰਨਾਟਕਾ ਦੀ ਜ਼ਬਾਨ ਹੈ ਮਲਿਆਲਮ ਕੇਰਲਾ ਦੀ ਜ਼ਬਾਨ ਹੈ ਉਹਨਾਂ ਨੂੰ ਤਾਂ ਕੋਈ ਐਜੀਟੇਸ਼ਨਸ ਨਹੀਂ ਕਰਨੀਆਂ ਪਈਆਂ ਇਧਰ ਪੰਜਾਬੀ ਨੂੰ ਇੱਕ ਜ਼ਬਾਨ ਦੇ ਤੌਰ ਤੇ ਰੈਕਗਨਾਈਜ਼ ਕਰਵਾਉਣ ਦੇ ਲਈ ਵੀ ਜੇ 1950 ਤੋਂ ਅਸੀਂ ਦੇਖੀਏ ਕਨਸਟੀਟਿਊਸ਼ਨ ਲਾਗੂ ਹੋਣ ਤੋਂ ਬਾਅਦ 1966 16 ਸਾਲ ਲੱਗੇ ਉਦੋਂ ਤਾਂ ਇਹ ਕਹਿੰਦੇ ਸੀ ਇਹ ਤਾਂ ਗਵਾਰਾਂ ਦੀ ਜ਼ਬਾਨ ਹੈ ਜਿਹੜੇ ਹਕੂਮਤਾਂ ਜਾਣ ਵਾਲੇ ਖਾਲਿਸਤਾਨ ਇਹਨਾਂ ਦੇ ਮੂੰਹ 'ਚ ਫਸ ਜਾਂਦਾ ਜਾਂ ਕੁਰਬਾਨੀ ਕਰਨ ਨੂੰ ਤਿਆਰ ਨਹੀਂ ਘੱਟੋ ਘੱਟ ਜਿਸ ਜ਼ਬਾਨ ਤੇ ਬੇਸਡ ਇਹ ਸੂਬਾ ਬਣਿਆ ਜੇ ਤਮਿਲਨਾਡੂ 'ਚ ਨਵੀਂ ਬਣੀ ਹਕੂਮਤ ਜਿਹੜੀ ਆ ਉਹ ਵੀ ਉਸੇ ਤਰ੍ਹਾਂ ਡਟ ਕੇ ਖੜੀ ਹੈ ਤੇ ਤੁਹਾਨੂੰ ਕਿਹੜਾ ਜਿਹੜਾ ਉਹ ਕੋਡ ਹੋਇਆ ਹੈ ਕਿ ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ ਫਿਰ ਦੇਰ ਕਿਸ ਗੱਲ ਦੀ ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ व्यूअर्स वेलकम बैक ऑन प्रोग्राम सो व्यूअर्स गलबात करन जा रहे हैं कि तमिलनाडु विच नवी बनी टीवी के सरकार विच बने एजुकेशनल मिनिस्टर जिहड़े ने राज मोहन ने कहा है कि तमिलनाडु के स्कूलों विच सिर्फ 2 ज़ुबानां तमिल ਅਤੇ इंग्लिश ही जड़ियां ने पढ़ाईਆਂ ਜਾਣਗੀਆਂ हिंदी ਲਈ तमिलनाडु ਵਿੱਚ ਥਾਂ ਨਹੀਂ ਹੈ ਸੋ ਇਸ ਨੂੰ ਕਹਿੰਦੇ ਹਨ ਕਿ ਆਪਣੀ ਬੋਲੀ ਤੇ ਆਪਣੀ ਤਹਿਜ਼ੀਬ ਨੂੰ ਬਚਾਉਣਾ ਕੀ ਪੰਜਾਬ ਸਰਕਾਰ ਪੰਜਾਬ ਦੀਆਂ ਸਿਆਸੀ ਧਿਰਾਂ ਤੇ ਬੁੱਧੀਜੀਵੀ ਤਮਿਲਨਾਡੂ ਤੋਂ ਕੁਝ ਸਿੱਖਣਗੀਆਂ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਰਿਪੀਟਡਲੀ ਇਹ ਯਾਦ ਦਹਾਨੀ ਕਰਵਾਉਂਦੇ ਹਾਂ ਕਿ ਕਦੇ ਵੀ ਹਿਸਟਰੀ ਦੇ ਵਿੱਚ ਜਿਹੜਾ ਅੱਜ ਭਾਰਤ ਜਿਹੜਾ ਆਪਣੇ ਆਪ ਨੂੰ ਅੱਗੋਂ ਅਖੰਡ ਭਾਰਤ ਦੇ ਨਾਂ ਨਾਲ ਵੀ ਜੋੜਨ ਦੀ ਕੋਸ਼ਿਸ਼ ਕਰ ਰਿਹਾ ਜਿਹਦੇ ਥੱਲੇ ਉਹ ਅਫਗਾਨਿਸਤਾਨ ਤੱਕ ਤੇ ਇੱਥੋਂ ਥਾਈਲੈਂਡ ਔਰ ਇੰਡੋਨੇਸ਼ੀਆ ਦੇ ਬਾਲੀ ਟਾਪੂ ਤੱਕ ਸਭ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਕਦੇ ਵੀ ਇਹ ਹਿਸਟਰੀ ਦੇ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਿਨ੍ਹਾਂ ਨੇ ਇਹਨੂੰ ਐਜ਼ ਏ ਐਡਮਿਨਿਸਟ੍ਰੇਟਿਵ ਯੂਨਿਟ ਬਣਾਇਆ ਔਰ 47 'ਚ ਜਾਣ ਲੱਗੇ ਇੰਨਾ ਵੱਡਾ ਮੁਲਕ ਕੇਰਲਾ ਤੱਕ ਇਹਨਾਂ ਦੇ ਹਵਾਲੇ ਕਰਕੇ ਗਏ ਇਹ ਕਦੇ ਵੀ ਜਿਹੜਾ ਇਸ ਫਾਰਮ ਦੇ ਵਿੱਚ ਨਹੀਂ ਸੀ ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ ਖਾਸ ਤੌਰ ਤੇ ਜਿਵੇਂ ਤਮਿਲਨਾਡੂ ਜਿਹੜੀ ਵੱਡੀ ਇੱਕ ਸਟੇਟ ਹੈ ਔਰ ਇਹ ਦੱਖਣ ਦਾ ਡ੍ਰੈਵਿਡਨ ਕਲਚਰ ਜਿਹਦੇ 'ਚ ਤੇਲੰਗਾਨਾ ਆਂਧਰਾ ਕਰਨਾਟਕਾ ਕੇਰਲਾ ਵੀ ਸ਼ਾਮਲ ਹੈ ਇਸ ਦੇ ਵਿੱਚ ਹਿਸਟੋਰੀਕਲੀ 1000-2000 ਸਾਲ ਪਹਿਲਾਂ ਚੋਲਾ ਡਾਇਨੈਸਟੀ ਜਿਹੜੀ ਹੈ ਉਹਨਾਂ ਦਾ ਰਾਜ ਸੀ ਔਰ ਕਦੇ ਵੀ ਚੋਲਾ ਡਾਇਨੈਸਟੀ ਜਿਹੜੀ ਹੈ ਉਹਨਾਂ ਨੇ ਕੋਈ ਇਧਰ ਜਿਹੜਾ ਨਾਰਥ ਆਫ ਇੰਡੀਆ ਜਿਹੜਾ ਅੱਜ ਹੈ ਜਾਂ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਤੱਕ ਤਾਂ ਇਧਰ ਉਹਨਾਂ ਦਾ ਕਦੇ ਵੀ ਰੂਲ ਨਹੀਂ ਹੋਇਆ ਇਸੇ ਤਰ੍ਹਾਂ ਜਿਹੜੇ ਐਮਪਾਇਰ ਜ਼ਰੂਰ ਹੋਏ ਨੇ ਉਹਦੇ 'ਚ ਚੰਦਰਗੁਪਤ ਮੌਰੀਆ ਨੇ ਜਾਂ ਅਸ਼ੋਕ ਨੇ
ਉਹਦੇ 'ਚ ਵੀ ਤੁਹਾਨੂੰ ਸਾਊਥ ਨਜ਼ਰ ਨਹੀਂ ਆਉਂਦਾ, ਨਾਰਥ ਈਸਟ ਵੀ ਨਜ਼ਰ ਨਹੀਂ ਆਉਂਦਾ, ਅਸਾਮ ਜਾਂ ਦੂਸਰਾ ਵੀ ਕਦੇ ਹਿੱਸਾ ਨਹੀਂ ਸੀ। ਹਾਂ, ਇਹ ਠੀਕ ਹੈ ਕਿ ਕਨਿਸ਼ਕਾ ਦੇ ਵੇਲੇ ਜਾਂ ਹਰਸ਼ਵਰਧਨ ਦੇ ਵੇਲੇ ਜਾਂ ਚੰਦਰਗੁਪਤ ਮੌਰੀਆ ਦੇ ਵੇਲੇ ਅਸੀਂ ਅਜੋਕੇ ਪਾਕਿਸਤਾਨ ਦਾ ਕਾਫੀ ਹਿੱਸਾ ਔਰ ਅਫਗਾਨਿਸਤਾਨ ਤੱਕ ਵੀ, ਕਿਉਂਕਿ ਬੁੱਧਿਜ਼ਮ ਇਹ ਜਿਹੜੇ ਮੈਂ ਤਿੰਨੋਂ ਹੀ ਨਾਂ ਲਏ ਨੇ, ਕਨਿਸ਼ਕਾ ਹੈ ਔਰ ਜਿਹੜਾ ਅਸ਼ੋਕਾ ਹੈ ਔਰ ਹਰਸ਼ਵਰਧਨ ਹੈ, ਇਹ ਸਾਰੇ ਜਿਹੜੇ ਨੇ ਇਹ ਬੁੱਧ ਧਰਮ ਦੇ ਵਿੱਚ ਵੱਲ ਕਨਵਰਟ ਹੋਏ ਔਰ 1000 ਸਾਲ ਜਿਹੜੀ ਹੈ ਡੋਮੀਨੈਂਸ ਉਹ ਬੋਧੀਆਂ ਦੀ ਰਹੀ। ਸੋ ਉਹਦੇ ਤੇ ਈਵਨ ਅੰਬੇਦਕਰ ਨੇ ਇੱਕ ਥਾਂ ਦੇ ਉੱਤੇ ਲਿਖਿਆ ਹੋਇਆ, ਉਹਨੇ ਕਿਹਾ ਵੀ ਇਹ ਬਿਲਕੁਲ ਗਲਤ ਹੈ ਕਿ ਉਹਨਾਂ ਨੇ ਜਿਹੜਾ ਇਸਲਾਮ ਵਾਲਿਆਂ ਨੇ ਹਿੰਦੂਆਂ ਦੇ ਉੱਤੇ ਅਟੈਕ ਕਿ ਉਹਨਾਂ ਨੇ ਕਿਹਾ ਵੀ ਸਭ ਤੋਂ ਪਹਿਲਾ ਅਟੈਕ ਬ੍ਰਾਹਮਣ ਹਿੰਦੂਆਂ ਨੇ ਬੋਧੀਆਂ ਦੇ ਉੱਤੇ ਕਰਕੇ ਉਹਨਾਂ ਦੇ ਮੰਦਰ ਡਿਸਟਰੋਏ ਕੀਤੇ, ਉਹਨਾਂ ਦੀਆਂ ਥਾਵਾਂ ਡਿਸਟਰੋਏ ਕੀਤੀਆਂ ਔਰ ਉਹਨਾਂ ਦੇ ਮਾਸ ਮਰਡਰ ਕੀਤੇ। ਔਰ ਉਸ ਤੋਂ ਬਾਅਦ ਜਿਹੜਾ ਉਹ ਦੂਸਰੀ ਵੇਵ ਸ਼ੁਰੂ ਹੁੰਦੀ ਹੈ ਜਿਹੜੀ ਕਿ ਫਿਰ ਉਹਦੇ 'ਚ ਜਿਹੜਾ ਉਹ ਮਹਿਮੂਦ ਗਜ਼ਨਵੀ ਜਾਂ ਦੂਸਰੇ ਜਿਹੜੇ ਨੇ ਉਹ ਬਾਅਦ ਦੇ ਵਿੱਚ ਆਉਂਦੇ ਨੇ। ਇਹ ਮੈਂ ਇਸ ਲਈ ਕਹਿ ਰਿਹਾ ਵੀ ਬਹੁਤ ਵਾਰ ਜਦੋਂ ਅੱਜ ਦੇ ਜਿਹੜੇ ਖਾਸ ਤੌਰ ਤੇ ਯੰਗਸਟਰਸ ਨੇ ਉਹ ਜਦੋਂ ਦੇਖਦੇ ਉਹਨਾਂ ਨੂੰ ਲੱਗਦਾ ਵੀ ਇੰਡੀਆ ਪਤਾ ਨਹੀਂ ਇੱਕ ਇਕਾਈ ਹੈ ਉਹਨਾਂ ਦਾ, ਦੂਜਾ ਉਸ ਦੇ ਵਿੱਚ ਇੱਕ ਸਬ ਕੰਟੀਨੈਂਟ ਹੈ ਜਿਸ ਦੇ ਵਿੱਚ ਅੱਡ-ਅੱਡ ਮਲਟੀਪਲ ਨੇਸ਼ਨਸ ਨੇ ਜਿਨ੍ਹਾਂ ਦੀ ਆਪਣੀ ਤਹਿਜ਼ੀਬ, ਆਪਣੀ ਬੋਲੀ ਔਰ ਆਪਣਾ, ਜਿਵੇਂ ਪੰਜਾਬ ਦੀ ਤਹਿਜ਼ੀਬ, ਬੋਲੀ, ਖਾਣ ਪਾਣ, ਦੂਜਾ ਸਾਡਾ ਗੰਗਾ ਜਮਨੀ ਤਹਿਜ਼ੀਬ ਦੇ ਨਾਲ ਕੋਈ ਰਾਬਤਾ ਨਹੀਂ, ਦੱਖਣ ਦੇ ਨਾਲ ਤਾਂ ਬਿਲਕੁਲ ਵੀ ਨਹੀਂ ਹੈ। ਲੇਕਿਨ ਸਾਡਾ ਜਿਹੜਾ ਜਦੋਂ ਪੰਜਾਬ ਦੇ ਤੁਸੀਂ ਜਿਹੜੇ ਕਬੀਲੇ ਵੀ ਮੁੱਖ ਤੌਰ 'ਤੇ ਪੰਜਾਬ ਦੇ ਵਿੱਚ ਸੈਟਲ ਹੋਏ ਓਵਰ ਏ ਪਾਰਟ ਆਫ ਸੈਂਚਰੀਜ਼, ਉਹ ਜੱਟ ਕਬੀਲਾ ਹੈ, ਗੁੱਜਰ ਕਬੀਲਾ ਹੈ, ਰਾਜਪੂਤ ਕਬੀਲੇ ਨੇ ਜਾਂ ਅਹੀਰ ਕਬੀਲੇ ਨੇ ਜਾਂ ਕੰਬੋਜ ਕਬੀਲੇ ਨੇ, ਜਦੋਂ ਤੁਸੀਂ ਉਹਨਾਂ ਸਾਰਿਆਂ ਦਾ ਲਿੰਕ ਜਿਹੜਾ ਉਹ ਸੈਂਟਰਲ ਏਸ਼ੀਆ ਦੇ ਨਾਲ ਦੇਖੋਗੇ, ਸਕੀਤੀਅਨ ਔਰ ਦੂਸਰੇ ਤੀਸਰੇ ਹੀ, ਕਿਉਂਕਿ ਰੁਝਾਨ ਹੀ ਉਸ ਪਾਸੇ ਦਾ ਹੈ। ਔਰ ਇਸੇ ਲਈ ਸਾਡੀ ਬੋਲੀ ਹੁਣ ਇਹ ਹੋਏ ਤੁਸੀਂ ਤਾਮਿਲ ਜਾਂ ਪੰਜਾਬੀ ਦੇ ਵਿੱਚ ਕੀ ਸਾਂਝ ਕੱਢ ਸਕਦੇ ਹੋ, ਪੰਜਾਬੀ ਔਰ ਸੰਸਕ੍ਰਿਤ ਵੀ ਐਵੇਂ ਸੰਸਕ੍ਰਿਤ ਵਿੱਚ ਲਿਆ ਕੇ ਇਹਨਾਂ ਨੇ ਵਾੜੀ ਹੋਈ ਹੈ। ਉਸ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਜ਼ੁਬਾਨਾਂ ਜਾਂ ਦੂਜੀਆਂ ਨੇ ਉਹਨਾਂ ਦਾ ਮੋਰ ਜਿਹੜਾ ਲਿੰਕ ਪੰਜਾਬੀ ਦਾ ਉਹ ਬ੍ਰਹਮੀ ਨਾਲ ਬਣਦਾ ਹੈ, ਉਹ ਪਾਲੀ ਡਾਇਲੈਕਟ ਨਾਲ ਬਣਦਾ, ਜਿਹੜੀ ਬੁੱਧ ਦੇ ਵੇਲੇ ਉਸ ਇਲਾਕੇ ਦਾ ਦੀ ਡਾਇਲੈਕਟ ਸੀ ਔਰ ਪੰਜਾਬੀ ਆਪਣੇ ਆਪ ਦੇ ਵਿੱਚ ਹੀ ਇਹ ਹਜ਼ਾਰਾਂ ਸਾਲ ਪੁਰਾਣੀ ਜ਼ੁਬਾਨ ਦੇ ਤੌਰ ਤੇ ਜਾਂਦੀ ਹੈ। ਲੇਕਿਨ ਇਹ ਜਿਨ੍ਹਾਂ ਦੇ ਹੱਥ ਪਾਵਰ ਆਈ, ਭਾਵੇਂ ਉਹ ਪਹਿਲਾਂ ਸੈਕੂਲਰਿਜ਼ਮ ਦੇ ਲਬਾਦੇ ਵਾਲੀ ਕਾਂਗਰਸ ਸੀ, ਉਹਨਾਂ ਦੀ ਵੀ ਇਹ ਕੋਸ਼ਿਸ਼ ਸੀ ਕਿ ਬਈ ਇਸ ਸਾਰੇ ਨੂੰ ਤੁਸੀਂ ਜਿਹੜਾ ਉਹ ਇੱਕ ਬ੍ਰਾਹਮਣਵਾਦੀ ਯੂਨਿਟ ਦੇ ਤੌਰ ਦੇ ਉੱਤੇ ਇਸ ਨੂੰ ਪ੍ਰਮੋਟ ਕਰੋ। ਸੈਕੂਲਰਿਜ਼ਮ ਦੇ ਲਬਾਦਾ ਸੀ, ਉਹਨਾਂ ਦਾ ਪਹਿਰਾਵਾ ਸੀ। ਨੀਤੀਆਂ ਜਦੋਂ ਤੁਸੀਂ ਕਾਂਸਟੀਟਿਊਐਂਟ ਅਸੈਂਬਲੀ 'ਚ ਡਿਬੇਟ ਦੇਖਦੇ ਹੋ, ਕਿਉਂਕਿ ਕਾਂਸਟੀਟਿਊਐਂਟ ਅਸੈਂਬਲੀ ਤਾਂ ਇਲੈਕਟਡ ਆਫੀਸ਼ੀਅਲ ਸੀ, ਮੈਜੋਰਟੀ ਕਾਂਗਰਸ ਵਾਲਿਆਂ ਦੀ ਸੀ, ਜਿਹੜੀ ਤਰਮੀਮ ਕੋਈ ਉਸ ਦੇ ਮਲਟੀ ਨੈਸ਼ਨਲ ਕਰੈਕਟਰ ਨੂੰ ਸਬ ਕੰਟੀਨੈਂਟ ਦੇ ਨੂੰ ਬਰਕਰਾਰ ਰੱਖਣ ਦੀ ਹੁੰਦੀ ਸੀ, ਉਹਨੂੰ ਮੈਜੋਰਟੀ ਨਾਲ ਰਿਜੈਕਟ ਕਰ ਦਿੰਦੇ ਸੀ ਵੋਟਾਂ ਦੇ ਨਾਲ। ਔਰ ਈਵਨ ਉਸ ਦਾ ਹੀ ਇਹ ਨਤੀਜਾ ਸੀ ਕਿ ਆਰਟੀਕਲ 25(20) ਭਾਰਤੀ ਕਨਸਟੀਟਿਊਸ਼ਨ ਦਾ ਜਿਹੜਾ ਇਹਨਾਂ ਨੇ ਉਸ ਦੇ ਵਿੱਚ ਇਨਕੋਰਪੋਰੇਟ ਕੀਤਾ, ਉਹਦੇ 'ਚ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਕੈਟਾਗਰੀ ਦੇ ਵਿੱਚ ਫਿੱਟ ਕਰ ਦਿੱਤਾ, ਜਿਹੜਾ ਅੱਜ ਵੀ 1950 ਦੇ ਵਿੱਚ ਸੰਵਿਧਾਨ ਲਾਗੂ ਹੁੰਦਾ ਹੈ। ਔਰ ਅਸੀਂ ਇਹ ਦੇਖ ਸਕਦੇ ਹਾਂ ਕਿ 76 ਸਾਲ ਬਾਅਦ ਵੀ ਇਹਦੇ ਬਾਵਜੂਦ ਕਿ ਕਨਸਟੀਟਿਊਸ਼ਨ ਨੂੰ ਅਮੈਂਡ ਕਰਨ ਦੇ ਲਈ ਜਾਂ ਦੂਸਰੇ ਉਹਦੇ 'ਚ ਸੁਧਾਰ ਦੇ ਲਈ ਵਾਜਪਾਈ ਦੇ ਵੇਲੇ ਕਮਿਸ਼ਨ ਵੀ ਬਣਿਆ, ਉਹਨਾਂ 'ਚ ਸਾਰੀਆਂ ਹੀ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਪੇਸ਼ ਹੋ ਕੇ ਸਿੱਖਾਂ ਦੀਆਂ ਇਹ ਕਿਹਾ ਵੀ ਇਹਦੇ 'ਚੋਂ ਕੱਢੋ ਸਿੱਖਾਂ ਨੂੰ, ਅਸੀਂ ਨਹੀਂ ਹੈ, ਹਿੰਦੂ ਨਹੀਂ ਹੈ, ਲੇਕਿਨ ਉਸ ਕੋਈ ਤਬਦੀਲੀ ਨਹੀਂ ਕੀਤੀ ਗਈ। ਹੁਣ ਕਿਉਂਕਿ ਇੱਧਰ ਤਾਂ ਸਾਡੀ ਲੀਡਰਸ਼ਿਪ ਜਾਂ ਇੱਕ ਨੰਬਰ ਦੀ ਗਿਣਤੀ, ਨੰਬਰ ਘੱਟ ਹੋਣਾ ਵੀ, ਵਿਕਾਊ ਮਾਲ ਵੀ ਵਿੱਚ ਨਾਲੋਂ ਨਾਲ, ਦਮਨ ਦਾ ਚੱਕਰ ਵੀ, ਔਰ ਉਹ ਸਾਰੇ ਦੇ ਥੱਲੇ ਸਾਡੇ ਤਾਂ ਇਹਨਾਂ ਨੇ ਹਾਲਾਂਕਿ ਸਿੱਖ ਲੜਿਆ ਔਰ ਅੱਜ ਵੀ ਲੜ ਰਿਹਾ, ਅੱਜ ਆਪਣੇ ਮੁਲਕ ਲਈ ਲੜ ਰਿਹਾ, ਆਜ਼ਾਦੀ ਲਈ, ਲੇਕਿਨ 47 ਤੋਂ ਬਾਅਦ ਵੀ ਇਸ ਕਰੈਕਟਰ ਨੂੰ ਕਿ ਵੀ ਇਹ ਜਿਹੜਾ ਇੰਡੀਆ ਹੈ ਇਹ ਯੂਨੀਅਨ ਆਫ ਸਟੇਟਸ ਹੋਣਾ ਚਾਹੀਦਾ ਹੈ। ਫੈਡਰਲ ਲੈਵਲ ਦੇ ਉੱਤੇ ਪਾਵਰ ਜਿਹੜੀ ਹੈ, ਜਿਵੇਂ ਕੈਬਨਿਟ ਮਿਸ਼ਨ ਦੇ ਵੇਲੇ ਇਹਨਾਂ ਨੇ ਮੰਨਿਆ ਸੀ, ਉਹ ਸਟੇਟਸ ਦੇ ਕੋਲ ਹੋਏ ਔਰ 3-4 ਮਹਿਕਮੇ ਜਿਹੜੇ ਨੇ ਉਹ ਫੈਡਰਲ ਗਵਰਨਮੈਂਟ ਦੇ, ਜਿਹਦੇ 'ਚ ਫੋਰਨ ਪਾਲਿਸੀ ਹੈ, ਡਿਫੈਂਸ ਹੈ, ਕਮਿਊਨੀਕੇਸ਼ਨ ਹੈ, ਕਰੰਸੀ ਹੈ, ਇਹ ਇੱਕ ਸੈਂਟਰਲਾਈਜ਼ ਰੱਖ ਲਓ ਕਿ ਜਿਹੜਾ ਸਾਰੇ ਪਾਸੇ ਚੱਲੇ, ਬਾਕੀ ਆਟੋਨਮਸ ਹੋਏ। ਔਰ ਲੇਕਿਨ ਇਹਨਾਂ ਨੇ ਹੌਲੀ 120 ਤੋਂ ਜ਼ਿਆਦਾ ਉਹਦੇ 'ਚ ਕਨਸਟੀਟਿਊਸ਼ਨ ਅਮੈਂਡਮੈਂਟਸ ਕਰਕੇ ਜਿਹੜੇ ਕਨਸਟੀਟਿਊਸ਼ਨ ਦੇ ਮੂਲ ਖਰੜੇ ਦੇ ਵਿੱਚ
ਜਿਹੜੀ ਥੋੜੀ ਬਹੁਤ ਆਟੋਨਮੀ ਜਾਂ ਫੈਡਰਲ ਸਿਸਟਮ ਦੀਆਂ ਕੋਈ ਬੀਜ ਰੱਖੇ ਹੋਏ ਸੀ, ਉਹ ਵੀ ਇਹਨਾਂ ਨੇ ਉਸ ਨੂੰ ਲਿਆ ਕੇ ਜਿਹੜਾ ਹੈ ਉਹ ਯੂਨੀਅਨਿਜ਼ਮ ਦੇ ਥੱਲੇ ਜਾਂ ਯੂਨੀਅਨਿਸਟ ਕੰਟਰੀ, ਹੁਣ ਤਾਂ ਉਹ ਇਹ ਕਹਿੰਦੇ ਨੇ ਵਨ ਨੇਸ਼ਨ ਵਨ ਇਲੈਕਸ਼ਨ ਸਿਸਟਮ, ਹੁਣ ਤਾਂ ਉਹ ਫੈਡਰਲ ਇਲੈਕਸ਼ਨਾਂ ਪਾਰਲੀਮੈਂਟ ਦੀਆਂ ਨਾਲ ਹੀ ਸਾਰੇ 29 ਸੂਬੇ ਓਵਰ ਏ ਪੀਰੀਅਡ ਆਫ ਟਾਈਮ ਬਣਾ ਦਿੱਤੇ ਨੇ, 8-9 ਯੂਨੀਅਨ ਟੈਰੀਟਰੀਜ਼ ਨੇ, ਲੇਕਿਨ ਕੰਟਰੋਲ ਪੂਰੀ ਤਰ੍ਹਾਂ ਸੈਂਟਰਲਾਈਜ਼ਡ ਹੈ। ਔਰ ਜਿਹੜਾ ਕਸਰ ਰਹਿ ਗਈ ਸੀ ਉਹ ਪਿਛਲੀਆਂ ਸਰਕਾਰਾਂ ਨੇ ਜਾਂ ਮੋਦੀ ਦੇ ਵੇਲੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਜਿਹੜੇ ਲਾਅ ਬਣਾ, ਜਿਵੇਂ ਲਾਅ ਐਂਡ ਆਰਡਰ ਸਟੇਟ ਸਬਜੈਕਟ ਸੀ, ਪਰ ਇਹਨਾਂ ਨੇ ਕਿਹਾ ਜੀ ਦੇਖੋ ਜੇ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ ਤਾਂ ਫਿਰ ਸੈਂਟਰ ਇੰਟਰਵੀਨ ਕਰ ਸਕਦਾ ਹੈ। ਉਹਦਾ ਨਤੀਜਾ ਅੱਜ ਪੰਜਾਬ ਦੇ 23 ਜ਼ਿਲ੍ਹਿਆਂ ਦੇ ਹੈੱਡਕੁਆਟਰਾਂ ਦੇ ਵਿੱਚ NSA ਦੇ ਦਫ਼ਤਰ ਨੇ। ਕੌਣ ਪੁੱਛਦਾ? ਅੱਗੇ ਤਾਂ ਹੁੰਦਾ ਸੀ ਤੁਸੀਂ ਇੱਕ ਸਟੇਟ ਦੀ ਪੁਲਿਸ ਨੇ ਦੂਜੇ 'ਚ ਜਾਣਾ ਹੈ, ਉਹਨਾਂ ਨੂੰ ਇਨਫੋਰਮ ਕਰਨਾ ਪੈਂਦਾ ਸੀ। ਜਦੋਂ ਛਾਪਾ ਮਾਰਨਾ ਹੈ, ਲੋਕਲ ਜਿਹੜਾ ਪੁਲਿਸ ਸਟੇਸ਼ਨ ਹੈ ਉਹਦਾ ਥਾਣੇਦਾਰ ਜਾਂ ਉਹਦਾ ਅਮਲਾ ਫੈਲਾ ਨਾਲ ਹੁੰਦਾ ਸੀ। ਹੁਣ ਤੁਸੀਂ ਦੇਖੋ ਵੀ ਕਿਸ ਜਿਹੜਾ ਉਹ ਬੇਕਿਰਕੀ ਦੇ ਨਾਲ ਉਹ ਚੁੱਕਦੇ ਨੇ, ਕਿਹਦੇ ਤੇ ED ਦਾ ਰੇਡ ਹੋ ਗਿਆ, ਕਿਹਦੇ ਤੇ CBI ਦਾ ਹੋ ਗਿਆ, ਕਿਹਦੇ ਤੇ ਨੈਸ਼ਨਲ ਸਿਕਿਉਰਿਟੀ ਏਜੰਸੀ ਦਾ ਹੋ ਗਿਆ, ਕਿਹਦੇ ਤੇ ਉਹਨਾਂ ਨੇ UAPA ਲਾਤਾ। ਸਾਰਾ ਕੰਟਰੋਲ ਉਹਨਾਂ ਨੇ ਆਪਣੇ ਕੋਲ ਰੱਖਿਆ। ਔਰ ਜੇ ਰਹਿੰਦੀ ਸਹਿੰਦੀ ਕਸਰ ਥੋੜੀ ਬਹੁਤ ਡੈਮੋਕ੍ਰੇਸੀ 'ਚ ਵੋਟ ਦਾ ਭਾਵੇਂ ਮੈਜੋਰੀਟੇਰੀਅਨਿਜ਼ਮ ਇਹਨਾਂ ਨੇ ਕ੍ਰੀਏਟ ਕੀਤਾ ਹੋਇਆ, ਉਹ ਅਸੀਂ ਵੈਸਟ ਬੰਗਾਲ ਦੀਆਂ ਚੋਣਾਂ 'ਚ ਦੇਖ ਲਿਆ ਵੀ ਕਿਵੇਂ ਇਹਨਾਂ ਨੇ ਚੀਫ ਇਲੈਕਸ਼ਨ ਕਮਿਸ਼ਨਰ ਆਪਣਾ, ਉਹ ਤਾਂ ਸਾਰਾ ਇਹਨਾਂ ਦਾ ਹੀ ਅਮਲਾ ਫੈਲਾ। 91 ਲੱਖ ਕਈ ਮੁਲਕਾਂ ਦੀ ਆਬਾਦੀ ਨਹੀਂ ਹੈ ਜਿੰਨੀ ਵੋਟ ਇਹਨਾਂ ਨੇ ਇਕੱਲੇ ਬੰਗਾਲ ਦੇ ਵਿੱਚ ਕੱਟੀ, ਔਰ ਬਿਲਕੁਲ ਬੇਹਯਾਈ ਦੇ ਨਾਲ ਔਰ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਇਹੀ ਕੰਮ ਉਹਨਾਂ ਨੇ ਪੰਜਾਬ 'ਚ ਵੀ ਕਰਨਾ। ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ। ਪਰ ਮੈਂ ਜਿਹੜਾ ਇਸ਼ੂ ਇਹ ਕਹਿਣਾ ਚਾਹੁੰਦਾ ਵੀ ਇਸ ਸਭ ਦੇ ਬਾਵਜੂਦ ਇਹਨਾਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੱਡੇ ਵੱਡੇ ਕਿਲਿਆਂ 'ਚ ਵੈਸਟ ਬੰਗਾਲ ਇਹਨਾਂ ਨੇ ਫਤਹ ਕਰ ਲਿਆ, ਔਰ ਉੱਥੇ ਵੀ ਹੁਣ ਮੁਸਲਮਾਨਾਂ ਨੂੰ ਉਸ ਕਿਸਮ ਦੀਆਂ ਹੀ ਧਮਕੀਆਂ, ਜਿਹੜਾ ਮਿਸਟਰ ਅਧਿਕਾਰੀ ਸਰਵੇਸ਼ੂ ਕੀ ਉਹਦਾ ਨਾਂ ਹੈ, ਉਹ ਕ੍ਰਿਮੀਨਲ ਜਿਹੜਾ ਇੱਕ ਮਿਨਿਸਟਰ ਹੁੰਦੇ ਆ ਰਿਸ਼ਵਤ ਲੈਂਦਿਆਂ ਫੜਿਆ ਗਿਆ ਸੀ, ਉਹਨੇ ਵੀ ਹੁਣ ਰਮਜ਼ਾਨ ਦੇ ਮੌਕੇ ਆਉਣ ਤੇ ਜਾਂ ਉਹਨੇ ਕਿਹਾ ਜੀ ਕੋਈ ਸੜਕਾਂ ਦੇ ਉੱਤੇ ਨਮਾਜ਼ ਨਹੀਂ ਪੜ੍ਹ ਸਕਦਾ ਕੋਈ। UP ਦੇ ਵਿੱਚ ਵੀ ਉਹਨੇ ਆਰਡਰ ਕੱਢਿਆ ਹੋਇਆ, ਉਹ ਬਿਲਕੁਲ UP ਵਾਲਾ ਹਿੱਸਾ ਜਿਹੜਾ ਉਹ ਉਸ ਸਾਰੇ ਨੂੰ ਦੁਹਰਾ ਰਿਹਾ ਉੱਥੇ। ਲੇਕਿਨ ਜੇ ਕੋਈ ਸਿਟੈਡਲ ਵਾਂਗ ਇੱਕ ਕਿਲਾ ਖੜਾ ਹੈ, ਵੈਸਟ ਬੰਗਾਲ ਦਾ ਕਿਲਾ ਖੜਾ ਸੀ, ਮਮਤਾ ਬੈਨਰਜੀ ਨੇ ਰੱਖਿਆ ਉਹ ਫੈਡਰਲਿਜ਼ਮ ਵੀ, ਔਰ ਉਹਦੇ ਥੱਲੇ ਹੀ ਈਵਨ ਮਮਤਾ ਬੈਨਰਜੀ ਨੇ ਇੱਕ ਸਟੇਜ ਤੇ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਜਿਹੜਾ ਤੀਸਤਾ ਦਰਿਆ ਦਾ ਸਮਝੌਤਾ ਸੀ ਇੰਡੀਅਨ ਗਵਰਨਮੈਂਟ ਕਰਨਾ ਚਾਹੁੰਦੀ ਸੀ, ਮਮਤਾ ਬੈਨਰਜੀ ਨੇ ਵਿੱਚ ਆਪਣਾ ਫਾਨਾ ਠੋਕ ਦਿੱਤਾ ਸੀ, ਉਹ ਨਹੀਂ ਸੀ ਹੋਣਦਾ। ਉਹ ਕਿਲਾ ਇਹਨਾਂ ਨੇ ਧਰਾਸ਼ਾਹੀ ਕਰ ਦਿੱਤਾ ਹੈ। ਹੁਣ ਜੇ ਕੋਈ ਹੈ ਤੇ ਉਹ ਤਮਿਲਨਾਡੂ ਹੈ। ਕੇਰਲਾ ਦੇ ਵਿੱਚ, ਕੇਰਲਾ ਦੀ ਆਬਾਦੀ ਵੀ ਛੋਟੀ ਹੈ, ਪਾਪੂਲੇਸ਼ਨ ਵੀ ਮਿਕਸ ਹੈ, ਔਰ ਦੂਸਰਾ ਪਰ ਤਮਿਲਨਾਡੂ ਜਿਹੜਾ ਕਿ ਆਪਣੇ ਆਪ ਨੂੰ ਡ੍ਰੈਵਿਡਨ ਸਿਵਲਾਈਜੇਸ਼ਨਸ ਦੇ ਫਾਦਰ ਨੇ ਔਰ ਜ਼ਾਹਰ ਹੈ ਉਹਨਾਂ ਦੀ ਸਿਵਲਾਈਜੇਸ਼ਨ ਹੈ, ਔਰ ਉਹਨਾਂ ਦਾ ਐਜੂਕੇਸ਼ਨ ਲੈਵਲ ਵੀ, ਅੰਡਰਸਟੈਂਡਿੰਗ ਲੈਵਲ ਵੀ ਇਸ ਲੈਵਲ ਤੇ ਉੱਤੇ ਹੈ ਐਜੂਕੇਸ਼ਨ ਵਾਈਜ਼ ਵੀ, ਕਿ ਵੀ ਉਹਨਾਂ ਨੂੰ ਇਹ ਨਜ਼ਰ ਆਉਂਦਾ ਵੀ ਅਲਟੀਮੇਟਲੀ ਇਹ ਜਿਹੜੀਆਂ ਹਿੰਦੀ ਸਟੇਟਸ ਨੇ, ਹਿੰਦੂ ਬੈਲਟ ਹੈ, ਇਹ ਸਾਨੂੰ ਹੜਪਣਾ ਚਾਹੁੰਦੇ ਨੇ, ਸਾਡੇ ਕਲਚਰ ਨੂੰ, ਸਾਡੀ ਤਹਿਜ਼ੀਬ ਨੂੰ, ਸਾਡੀ ਬੋਲੀ ਨੂੰ। ਔਰ ਹੌਲੀ ਹੌਲੀ ਉਹਨਾਂ ਨੇ ਦੇਖਿਆ ਵੀ ਹੁਣ ਐਜੂਕੇਸ਼ਨ ਅਦਰਵਾਈਜ਼ ਦਾ ਸਟੇਟ ਸਬਜੈਕਟ ਹੈ, ਲੇਕਿਨ ਜੇ ਤੁਸੀਂ ਕੋਈ ਸੈਂਟਰਲ ਸਕੀਮ ਲਿਆਉਂਦੇ ਹੋ ਕਿ ਜੇ ਅਸੀਂ ਇੰਨੀ ਫੰਡਿੰਗ ਦੇਵਾਂਗੇ, ਇੰਨੇ ਸੈਂਟਰਲ, ਉਹਦੇ ਤੁਸੀਂ ਹਿੰਦੀ ਵਾਰਡ ਦਿਓ 3 ਲੈਂਗੁਏਜ ਫਾਰਮੂਲੇ ਦੇ ਥੱਲੇ। ਹੁਣ ਕਰੁਣਾਨਿਧੀ ਦੀ ਹਕੂਮਤ ਨੇ ਵੀ ਰੈਜ਼ਿਸਟ ਕੀਤਾ ਕਿਉਂਕਿ ਅੰਨਾਦੁਰਾਈ ਦੇ ਜ਼ਮਾਨੇ ਤੋਂ ਲੈ ਕੇ ਹੀ ਉਹ ਰਿਬੈਲੀਅਨ ਸੀ ਅਗੇਂਸਟ ਦਾ ਸੋ ਕਾਲਡ ਐਰੀਅਨ ਡੋਮੀਨੈਂਸ। ਉਹਦਾ ਮੁੰਡਾ ਸਟਾਲਿਨ ਜਿਹੜਾ ਪਿਛਲੇ 2 ਹਫ਼ਤੇ ਪਹਿਲਾਂ ਤੱਕ ਚੀਫ ਮਿਨਿਸਟਰ ਸੀ, ਜਿਹਦੀ ਪਾਰਟੀ ਹਾਰੀ ਹੈ DMK, ਪਰ ਜਿਹੜੀ ਇੱਕ TVK ਗਵਰਨਮੈਂਟ ਵਿਜੇ ਉਹਦਾ ਨਾਂ ਹੈ, ਫਿਲਮੀ ਐਕਟਰ ਦੀ ਆਈ, ਬਿਲਕੁਲ ਜਿਹੜਾ ਉਹਦਾ ਕੋਈ ਬਹੁਤਾ ਸਿਆਸਤਦਾਨ ਨਹੀਂ ਸੀ। ਔਰ ਇਹ ਵੀ ਸਾਊਥ ਦੀ ਇੱਕ ਪਰੰਪਰਾ ਹੈ ਕਿ ਫਿਲਮ ਸਟਾਰਸ ਔਰ ਦੂਸਰਿਆਂ ਤੀਸਰਿਆਂ ਨੂੰ ਵੀ ਨਵਾਜਦੇ ਨੇ। ਔਰ ਹੁਣ ਦੀ ਤਮਿਲਨਾਡੂ ਦੀ ਅਸੈਂਬਲੀ ਦੇ ਵਿੱਚ ਕੋਈ ਵੀ ਬ੍ਰਾਹਮਣ ਨਹੀਂ ਹੈ, ਨਾ ਕਿਸੇ ਵੀ ਧਿਰ ਦਾ। BJP ਨੂੰ ਇੱਕ ਵੀ ਸੀਟ ਨਹੀਂ ਮਿਲੀ ਹੈ ਸਾਰੇ ਤਮਿਲਨਾਡੂ 'ਚ। ਲੇਕਿਨ ਉਹਨਾਂ ਨੇ ਅਗੇਨ ਜਿਹੜੀ ਨਵੀਂ ਗਵਰਨਮੈਂਟ ਬਣੀ, ਨਾਲ ਦੀ ਨਾਲ ਸੈਂਟਰ ਨੇ ਐਡਵਾਈਜ਼ਰੀ ਭੇਜੀ ਕਿ ਜੀ ਇਹ ਜਿਹੜਾ ਤੁਸੀਂ ਜਿਹੜਾ ਇਹ ਸਕੀਮ ਹੈ ਸੈਂਟਰ ਦੀ, ਜਿਹਦੇ ਥੱਲੇ ਅਸੀਂ ਗ੍ਰਾਂਟ ਦੇਣੀ ਹੈ ਸਕੂਲਾਂ ਨੂੰ, ਉਹਦੇ 'ਚ ਹਿੰਦੀ ਲਾਗੂ ਕਰੋ, ਕਿਉਂਕਿ 3 ਲੈਂਗੁਏਜ ਫਾਰਮੂਲੇ ਦੇ ਥੱਲੇ ਉਹ ਕਹਿੰਦੇ ਨੇ ਜੀ ਤੁਹਾਡੀ ਤਮਿਲ ਹੋ ਗਈ ਕਿ ਅੰਗਰੇਜ਼ੀ ਤੀਸਰੀ ਨੈਸ਼ਨਲ ਲੈਂਗੁਏਜ। ਹੁਣ ਜਿਹੜਾ TVK ਗਵਰਨਮੈਂਟ ਦੇ ਵਿੱਚ ਨਵਾਂ ਐਜੂਕੇਸ਼ਨ ਮਿਨਿਸਟਰ ਬਣਿਆ ਮਿਸਟਰ ਰਾਜ ਮੋਹਨ, ਔਰ ਇਹ ਉਹਨਾਂ ਦੀ ਮੇਨ ਨਿਊਜ਼ ਏਜੰਸੀ ਦੀ ਖਬਰ ਹੈ ਇੰਡੀਆ ਦੀ, TVK ਗਵਰਨਮੈਂਟ will remain committed
to two language policy in Tamil Nadu schools, Minister Raj Mohan, ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜੀ ਪ੍ਰਧਾਨ ਮੰਤਰੀ ਸਕੂਲਸ ਫॉर ਰਾਈਜ਼ਿੰਗ ਇੰਡੀਆ ਸਕੀਮ ਦੇ ਥੱਲੇ ਜਿਹੜਾ ਅਸੀਂ ਜਿਹੜਾ ਇਹਦੇ 'ਚ ਕੋਈ ਹਿੰਦੀ ਨੂੰ ਨਹੀਂ ਵਾੜਨ ਦੇਵਾਂਗੇ। our government would not allow a 3 language formula to be followed in schools। ਅਸੀਂ ਇਹ 3 language ਵਾਲਾ ਨਹੀਂ ਸਕੂਲਾਂ 'ਚ, we will not yield to any indirect pressure and the TVK will remain steadfast without any compromise in its stand on the 2 language policy। ਕਿ ਅਸੀਂ ਕੋਈ ਪ੍ਰੈਸ਼ਰ ਨਹੀਂ ਮੰਨਾਂਗੇ, ਅਸੀਂ ਹਿੰਦੀ ਬਿਲਕੁਲ ਨਹੀਂ ਪੜ੍ਹਨ ਦੇਣੀ, ਅਸੀਂ ਤਾਮਿਲ ਔਰ ਅੰਗਰੇਜ਼ੀ ਇਹ 2 ਜ਼ਬਾਨਾਂ ਹੀ ਜਿਹੜੀਆਂ ਨੇ ਇਹ ਪੜ੍ਹਾਵਾਂਗੇ। ਔਰ ਉਹਦੇ 'ਚ ਉਹਨਾਂ ਨੇ ਫਿਰ ਸੁਪਰੀਮ ਕੋਰਟ ਨੂੰ ਵੀ ਇਹ ਵਰਤ ਰਹੇ ਨੇ, ਹਿੰਦੂ ਤੋਂ ਵੀ। ਦਸੰਬਰ 2025 ਦੇ ਵਿੱਚ ਸੁਪਰੀਮ ਕੋਰਟ ਨੇ ਕੋਈ ਡਾਇਰੈਕਟਿਵ ਦਿੱਤਾ ਸੀ ਤਮਿਲਨਾਡੂ ਗਵਰਨਮੈਂਟ ਨੂੰ ਕਿ ਜੀ ਸੈਂਟਰ ਗਵਰਨਮੈਂਟ ਜਵਾਹਰ ਨਵੋਦਿਆ ਵਿਦਿਆਲਿਆ ਖੋਲ੍ਹਣਾ ਚਾਹੁੰਦੀ ਹੈ ਤਮਿਲਨਾਡੂ, ਉਹ ਅਗੇਨ ਹਿੰਦੀ ਥੋਪਣ ਦੇ ਲਈ ਅੱਡ ਸਕੀਮ ਦੇ ਥੱਲੇ ਵੀ, ਉਹਦੇ ਲਈ ਤੁਸੀਂ ਥਾਂ ਪ੍ਰੋਵਾਈਡ ਕਰੋਗੇ ਵੀ ਕਿ ਨਹੀਂ। ਉਹਨੇ ਕਿਹਾ ਜੀ ਅਸੀਂ ਇਹ ਡਿਸਕਸ ਕਰ ਰਹੇ ਹਾਂ ਵਿਦ ਦਾ ਅਫੀਸ਼ੀਅਲਸ ਆਫ ਸਕੂਲ ਐਜੂਕੇਸ਼ਨ ਡਿਪਾਰਟਮੈਂਟ, ਔਰ ਅਸੀਂ ਦੇਖਾਂਗੇ ਜਿਹੜਾ ਢੁਕਵਾਂ ਫੈਸਲਾ ਹੈ ਉਹ ਅਸੀਂ ਇਸ ਦੇ ਉੱਤੇ ਲਵਾਂਗੇ। ਸੋ ਮੈਂ ਜਦੋਂ ਇਸ ਸਟੇਟਮੈਂਟ ਨੂੰ ਦੇਖਿਆ ਮੈਂ ਕਿਹਾ ਇਹ ਹੈ ਜਿਹੜੇ ਲੋਕ, ਭਾਵੇਂ ਹਕੂਮਤ ਬਦਲ ਗਈ, ਅੰਨਾ DMK ਸੀ, ਫਿਰ DMK ਆਈ, ਹੁਣ TVK ਆਈ, ਇਹਨਾਂ ਨੇ ਆਪਣੀ ਕੋਈ ਯੀਲਡ ਨਹੀਂ ਕੀਤਾ। ਇਸ ਦੇ ਉਲਟ ਤੁਸੀਂ ਪੰਜਾਬ 'ਚ ਦੇਖੋ, ਆ ਇੱਕ ਹਫ਼ਤਾ ਪਹਿਲਾਂ ਹੀ ਖਬਰ ਸੀ ਕਿ ਜੀ ਜਿਹੜੇ ਪੰਜਾਬ ਦੇ ਮਿਲਟਰੀ ਸਕੂਲ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਜਿਹੜੀ ਪੰਜਾਬੀ ਆਪਸ਼ਨ ਨਹੀਂ ਦਿੱਤੀ ਜਾ ਰਹੀ, ਪੰਜਾਬੀ ਜ਼ਬਾਨ ਦੀ, ਸੰਸਕ੍ਰਿਤ। ਹੁਣ ਜਿੱਥੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਹਿੰਦੀ ਤਾਂ ਚੱਲ ਹੀ ਰਹੀ ਹੈ, ਜੋ ਹਿੰਦੀ 3 ਹੁਣ ਪੰਜਾਬ ਦੇ ਸਕੂਲਾਂ ਦੇ ਵਿੱਚ 3 ਲੈਂਗੁਏਜ ਫਾਰਮੂਲਾ ਹੈ, ਉੱਥੇ ਹਿੰਦੀ ਪੜ੍ਹਾਉਂਦੇ ਨੇ। ਪੰਜਾਬੀ ਜਿਹੜੇ ਸਰਕਾਰੀ ਸਕੂਲ ਨੇ, ਜੇ ਪੰਜਾਬੀ ਪਹਿਲੀ ਤੋਂ ਹੈ, ਹਿੰਦੀ ਚੌਥੀ ਤੋਂ ਹੈ, ਅੰਗਰੇਜ਼ੀ 6ਵੀਂ ਤੋਂ, ਆਲਰੇਡੀ 3 ਲੈਂਗੁਏਜ ਫਾਰਮੂਲਾ ਹੈ। ਲੇਕਿਨ ਜਿੱਥੇ ਪ੍ਰਾਈਵੇਟ ਸਕੂਲ ਜਾਂ ਈਵਨ ਮਿਲਟਰੀ ਸਕੂਲ ਜਿਹੜੇ ਸੈਂਟਰ ਗਵਰਨਮੈਂਟ ਦੇ ਥੱਲੇ ਨੇ, ਉਹਦੇ 'ਚੋਂ ਹੁਣ ਪੰਜਾਬੀ ਨੂੰ ਕੱਢ ਕੇ ਜਿਹੜਾ ਉਹ ਸੰਸਕ੍ਰਿਤ ਜਿਹੜਾ ਕਰ ਰਹੇ ਨੇ। ਔਰ ਇਹ ਜਿਹੜੇ ਨੇ ਜਿਹੜਾ ਪੰਜਾਬ ਬਣਿਆ ਹੀ ਲੈਂਗੁਏਜ 'ਤੇ ਬੇਸ। ਹੁਣ ਤਮਿਲਨਾਡੂ ਜਿਹੜਾ ਉਹਦਾ ਨਾਂ ਵੀ ਨਾਡੂ, ਜਿਹੜਾ ਤਮਿਲਨਾਡੂ ਕਹਿੰਦੇ ਨੇ, ਉਹਦਾ NAIDU ਦੀ ਸਪੈਲਿੰਗ ਹੈ। ਦੇਸ਼ ਮੁਲਕ ਹੈ, ਇਹਦਾ ਡਰਾਵਿਡਨ ਲੈਂਗੁਏਜ ਮਤਲਬ ਤਾਮਿਲਾਂ ਦਾ ਮੁਲਕ, ਔਰ ਜ਼ਾਹਰ ਹੈ ਤਾਮਿਲ ਉਹਨਾਂ ਦੀ ਜ਼ਬਾਨ ਹੈ। ਹੁਣ ਇੱਥੇ ਸਟਰਗਲ ਕਰਕੇ ਇਹ ਸੂਬਾ ਕ੍ਰੀਏਟ ਹੋਇਆ। ਬਾਕੀਆਂ ਨੂੰ ਤਾਂ ਜਿਹੜਾ ਬੰਬੇ ਪ੍ਰੋਵਿੰਸ ਸੀ ਉਹਨੂੰ ਤੋੜਿਆ ਉਹਨਾਂ ਨੇ, ਮਹਾਰਾਸ਼ਟਰ 'ਚ ਮਰਾਠੀ, ਗੁਜਰਾਤ 2 ਸੂਬੇ ਉਹਦੇ 'ਚੋਂ ਬਣਾ ਦਿੱਤੇ। ਹੁਣ ਤੁਸੀਂ ਦੇਖੋਗੇ ਕਿ ਤਮਿਲ ਵਾਲਿਆਂ ਨੂੰ, ਤੇਲਗੂ ਵਾਲਿਆਂ ਨੂੰ ਕੰਨੜ ਕਰਨਾਟਕਾ ਦੀ ਜ਼ਬਾਨ ਹੈ, ਮਲਿਆਲਮ ਕੇਰਲਾ ਦੀ ਜ਼ਬਾਨ ਹੈ, ਉਹਨਾਂ ਨੂੰ ਤਾਂ ਕੋਈ ਐਜੀਟੇਸ਼ਨਸ ਨਹੀਂ ਕਰਨੀਆਂ ਪਈਆਂ। ਇੱਧਰ ਪੰਜਾਬੀ ਨੂੰ ਇੱਕ ਜ਼ਬਾਨ ਦੇ ਤੌਰ ਤੇ ਰੈਕਗਨਾਈਜ਼ ਕਰਵਾਉਣ ਦੇ ਲਈ ਵੀ, ਜੇ 1950 ਤੋਂ ਅਸੀਂ ਦੇਖੀਏ ਕਨਸਟੀਟਿਊਸ਼ਨ ਲਾਗੂ ਹੋਣ ਤੋਂ ਬਾਅਦ 1966 16 ਸਾਲ ਲੱਗੇ। ਉਦੋਂ ਤਾਂ ਇਹ ਕਹਿੰਦੇ ਸੀ ਇਹ ਤਾਂ ਗਵਾਰਾਂ ਦੀ ਜ਼ਬਾਨ ਹੈ, ਫਿਰ ਇਹ ਕਹਿਣ ਜੀ ਚਲੋ ਅਸੀਂ ਕੰਪਰੋਮਾਈਜ਼ ਕਰ ਲੈਂਦੇ ਹਾਂ, ਪੰਜਾਬੀ ਨੂੰ ਅਸੀਂ ਬੋਲੀ ਮੰਨ ਲੈਂਦੇ ਹਾਂ, ਪਰ ਇਹਦੀ ਜਿਹੜੀ ਸਕ੍ਰਿਪਟ ਹੈ, ਜਿਹੜੀ ਇਹਦੀ ਲਿਪੀ ਹੈ, ਉਹ ਦੇਵਨਾਗਰੀ ਰੱਖੋ, ਕ ਖ ਰੱਖੋ। ਫਿਰ ਜੇ ਬਣਾਇਆ ਹੀ ਬਣਾਇਆ ਲੂਲਾ ਲੰਗੜਾ, ਉਹਦੀ ਰਾਜਧਾਨੀ ਕੱਢਤੀ, ਪੰਜਾਬੀ ਬੋਲਦੇ ਇਲਾਕੇ ਕੱਢਤੇ, ਪਾਣੀ ਖੋਹ ਲਏ। ਔਰ ਉਸ ਲੈਵਲ ਤੋਂ 1966 ਤੋਂ ਲੈ ਕੇ ਤੁਸੀਂ ਦੇਖੋ ਕਿੰਨੀਆਂ ਐਜੀਟੇਸ਼ਨਸ ਹੋਈਆਂ ਕਿ ਭਾਈ ਮੁਕੰਮਲ ਕਰੋ। ਤੁਸੀਂ ਅੱਜ ਪੰਜਾਬ ਦੇ ਕੋਲ ਆਪਣਾ ਹਾਈ ਕੋਰਟ ਵੀ ਨਹੀਂ ਹੈ, ਪੰਜਾਬ ਜਿਹੜਾ ਹਰਿਆਣਾ ਹਾਈ ਕੋਰਟ, ਤੁਸੀਂ ਅੰਦਾਜ਼ਾ ਲਾਓ ਵੀ ਕਿਸ ਲੈਵਲ ਦਾ ਪਾਰਟ ਹੈ। ਲੇਕਿਨ ਜੋ ਹੈ ਜਿਹੜੇ ਜਿਨ੍ਹਾਂ ਨੇ ਇਹਦੇ ਹਾਫਿਜ਼ ਬਣਨਾ ਸੀ, ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ, ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਪੂਰਾ ਸੈਂਟਰ ਨੇ ਕੰਟਰੋਲ ਕਰ ਲਿਆ। ਪਾਣੀਆਂ ਦੇ ਉੱਤੇ ਉਹਨਾਂ ਦੇ ਇੱਕ ਤੋਂ ਬਾਅਦ ਇੱਕ ਅਵਾਰਡ ਜਿਹੜੇ ਨੇ ਉਹ ਦੱਸਦੇ ਨੇ ਵੀ ਸਾਡਾ ਹਾਲ ਕੀ ਹੈ। ਔਰ ਇਹ ਸਭ ਵਾਪਰ ਰਿਹਾ। ਔਰ ਤੁਹਾਨੂੰ ਨਜ਼ਰ ਆਏਗਾ ਵੀ ਜਿਹੜੇ ਈਵਨ ਬਣਦੇ ਵੀ ਨੇ, ਅਕਾਲੀਆਂ ਦੀ ਹਕੂਮਤ 5 ਵਾਰ ਬਣੀ, ਆ ਹੁਣ ਇਹ ਐਂਟਰਟੇਨਰ ਜਿਹੜਾ ਕਾਮੇਡੀਅਨ ਇਹ ਬਣਿਆ ਹੋਇਆ, ਜੇ ਕੋਈ ਬਿਆਨ ਵੀ ਲਿਪ ਸਰਵਿਸ ਹੁੰਦੀ ਹੈ ਉਹ ਸਿਰਫ ਅਖਬਾਰ ਤੱਕ ਮਹਿਦੂਦ ਹੁੰਦਾ ਹੈ। ਸਿਰਫ ਤੇ ਸਿਰਫ ਇੱਕ ਕ੍ਰੈਡਿਟ ਲਛਮਣ ਸਿੰਘ ਗਿੱਲ ਜਿਹੜਾ ਆਲਮੋਸਟ 9-10 ਮਹੀਨੇ ਚੀਫ ਮਿਨਿਸਟਰ ਹੈ, ਉਹਨੂੰ ਜਾਂਦਾ ਹੈ ਵੀ ਉਹਨੇ ਲੰਬਾ ਸੈਸ਼ਨ ਅਸੈਂਬਲੀ ਦਾ ਚਲਾ ਕੇ ਪੰਜਾਬੀ ਜ਼ਬਾਨ ਨੂੰ ਰਾਜ ਭਾਸ਼ਾ ਦੇ ਤੌਰ ਦੇ ਉੱਤੇ ਜਿਹੜਾ ਰੈਕਗਨਾਈਜ਼ ਕਰਵਾਇਆ ਸੀ। ਅਦਰਵਾਈਜ਼ ਪਹਿਲਾ ਚੀਫ ਮਿਨਿਸਟਰ ਜਸਟਿਸ ਗੁਰਨਾਮ ਸਿੰਘ ਤਾਂ ਉਹ BJP ਉਦੋਂ ਨਹੀਂ ਸੀ, ਭਾਰਤੀ ਜਨਸੰਘ ਸੀ, ਉਹਦੀ ਘੁਰਕੀ ਤੋਂ ਡਰਦਾ ਹੀ ਜਿਹੜਾ ਉਹ ਬਿੱਲ ਹੀ ਨਹੀਂ ਸੀ ਲਿਆ ਰਿਹਾ, ਕਿਉਂਕਿ ਉਹ ਕਹਿੰਦੇ ਸੀ ਕਿ ਪੰਜਾਬ ਜਿਹੜਾ ਹੈ ਉਹ ਯੂਨੀਲਿੰਗੁਅਲ ਸਟੇਟ ਨਹੀਂ ਹੈ,
ਬਾਈਲਿੰਗੁਅਲ ਹੈ, ਪੰਜਾਬ ਦੀ ਜ਼ਬਾਨ ਹਿੰਦੀ ਤੇ ਪੰਜਾਬੀ 2 ਜ਼ਬਾਨਾਂ ਨੇ। ਅੱਛਾ ਹੁਣ ਉਹਦੇ ਥੱਲੇ ਤਾਂ ਲਛਮਣ ਸਿੰਘ ਗਿੱਲ ਨੇ ਜਿਹੜਾ ਇਹਨੂੰ ਕੀਤਾ ਲਾਗੂ, ਲੇਕਿਨ ਜਦੋਂ ਤੱਕ ਜੁਝਾਰੂ ਲਹਿਰ ਨਹੀਂ ਚੱਲੀ ਪੰਜਾਬੀ ਦੇ ਵਿੱਚ ਟਾਈਪਰਾਈਟਰ ਨਹੀਂ ਸੀ ਹੁੰਦੇ ਸਕੂਲ ਜਿਹੜੇ ਦਫ਼ਤਰਾਂ ਜਾਂ ਦੂਜਿਆਂ 'ਚ, ਉਹ ਆਏ ਰਾਤੋਂ ਰਾਤ। ਲੇਕਿਨ ਹੁਣ ਵੀ ਤੁਸੀਂ ਦੇਖੋਗੇ ਕਿ ਬਹੁਤਾ ਕੰਮ ਜਾਂ ਅੰਗਰੇਜ਼ੀ 'ਚ ਹੁੰਦਾ ਹੈ, ਔਰ ਜਾਂ ਜਿਹੜੀਆਂ ਫਾਈਲਾਂ ਜਿਹੜੀਆਂ ਨੇ ਉਹ ਪਈਆਂ ਨੇ, ਉਹਨਾਂ ਨੂੰ ਕੌਣ ਪੜ੍ਹਦਾ, ਕੌਣ ਸੈਕਟਰੀ ਚਲਾਉਂਦੇ ਨੇ। ਔਰ ਸਕੂਲਾਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਹੁੰਦਾ ਜੀ, ਕਿਤੇ ਕੜਾ ਪਾਉਣ ਦੇ ਉੱਤੇ ਪਾਬੰਦੀ, ਕਿਤੇ ਸਕੂਲਾਂ ਦੇ ਵਿੱਚ ਜੋ ਟੈਕਸਟ ਬੁੱਕ ਪੜ੍ਹਾਈ ਜਾ ਰਹੀ ਆ। ਪਿਛਲੇ ਦਿਨਾਂ 'ਚ ਇੱਕ ਸਕੂਲ ਦੇ ਬੱਚੇ ਨੂੰ ਉਹਨੇ ਟੀਚਰ ਨੇ ਇਸ ਲਈ ਕੁੱਟਿਆ ਕਿ ਉਹ ਪੜ੍ਹਾ ਰਹੀ ਸੀ ਕਿ ਇੰਦਰਾ ਗਾਂਧੀ ਬਹੁਤ ਅੱਛੀ ਔਰਤ ਸੀ, ਉਹਨੇ ਕੀਤਾ। ਉਹ ਕਹਿੰਦੇ ਮੈਡਮ ਚੰਗੀ ਕਿੱਥੋਂ ਹੋ ਗਈ, ਹੁਣ ਤਾਂ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਉਹਨੂੰ ਉਹਨੇ ਖੁਦ ਵੀ ਕੁੱਟਿਆ, ਦੂਸਰੀ ਟੀਚਰ ਤੋਂ ਵੀ ਕੁੱਟਵਾਇਆ, ਔਰ ਬਾਅਦ 'ਚ ਕਹਿੰਦੇ ਜੀ ਅਸੀਂ ਤਾਂ ਸਿਲੇਬਸ ਪੜ੍ਹਾ ਰਹੇ ਹਾਂ, ਬੱਚਿਆਂ ਨੇ ਇਮਤਿਹਾਨ ਵੀ ਦੇਣਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜੇ ਪੰਜਾਬ ਦੇ ਵਿੱਚ ਨਹੀਂ ਵੀ ਜਿਹੜੇ ਹਕੂਮਤਾਂ 'ਚ ਆਉਣ ਵਾਲੇ ਖਾਲਿਸਤਾਨ ਇਹਨਾਂ ਦੇ ਮੂੰਹ 'ਚ ਫਸ ਜਾਂਦਾ ਜਾਂ ਕੁਰਬਾਨੀ ਕਰਨ ਨੂੰ ਤਿਆਰ ਨਹੀਂ, ਘੱਟੋ ਘੱਟ ਜਿਸ ਜ਼ਬਾਨ ਤੇ ਬੇਸਡ ਇਹ ਸੂਬਾ ਬਣਿਆ, ਜੇ ਤਮਿਲਨਾਡੂ 'ਚ ਨਵੀਂ ਬਣੀ ਹਕੂਮਤ ਜਿਹੜੀ ਆ ਉਹ ਵੀ ਉਸੇ ਤਰ੍ਹਾਂ ਡਟ ਕੇ ਖੜੀ ਹੈ, ਤੇ ਤੁਹਾਨੂੰ ਕਿਹੜਾ ਜਿਹੜਾ ਉਹ ਕੋਡ ਹੋਇਆ ਹੈ ਕਿ ਬਈ ਤੁਸੀਂ ਤੁਹਾਡਾ ਜ਼ਬਾਨ ਬੋਲ ਨਹੀਂ ਸਕਦੀ ਜਾਂ ਤੁਸੀਂ ਉਸ ਲੈਵਲ ਦੇ ਉੱਤੇ ਪੰਜਾਬ ਦੇ ਹੱਕਾਂ ਲਈ, ਪੰਜਾਬੀ ਬੋਲੀ ਲਈ ਖਲੋ ਨਹੀਂ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਅਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।